शरारती शरीर शर्त होवे। पता करो इहदी बैठक किहदे कोल, जो ना पता करना ते बाबियां कोलों निकलना ते आखना ये आप दे जिहड़ा सियाना है वे ਇਹਦਾ ਪੂਰਾ ਬਾਬਿਆਂ ਨਾਲ ਜਾ। ਸਾਡੇ ਕੋਲ ਯੂਨੀਵਰਸਿਟੀ ਤੱਕ ਮੌਜੂਦ ਹੈ, ਲੇਕਿਨ ਕਾਲਜ ਲੈਵਲ ਤੇ ਯੂਨੀਵਰਸਿਟੀ ਲੈਵਲ ਤੇ ਸਾਡੇ ਕੋਲ ਪੰਜਾਬੀ ਦਾ ਕੋਈ ਟੀਚਰ ਜਾਂ ਸਕਾਲਰ ਨਹੀਂ ਹੈ। ਉਹਨੇ ਕਿਹਾ ਦੁਆ ਕਰੋ ਜਿਵੇਂ ਸਿਆਸ ਮੈਂ ਕੋਈ ਬਸ ਮੈਂ ਕਿਹਾ ਵਜਾ ਉਹਨੇ ਕਿਹਾ ਮੈਂ ਜਦੋਂ ਉਹਨਾਂ ਨੂੰ ਮਾਰ ਮੇਰੀ ਜਨਾਨੀ ਦਾ ਚੋ ਮੇਰੀ ਚਿਮਟਾ ਉਹ ਮੈਨੂੰ ਮਾਰਦੀ ਵਗਾਤਾ ਜੇ ਮੈਨੂੰ ਲੱਗ ਜੇ ਤੋ ਆਖਦੀ ਨਾ ਲੱਗੇ ਤੁਸੀਂ ਸਿਰਫ ਇਹ ਵੇਖੋ ਪਬਲਿਕ ਡਿਮਾਂਡ ਕੀ ਕਰਦੀ। ਸਾਡਾ ਜਿਹੜਾ ਨੌਜਵਾਨ ਨੇ ਟਿਕਟੌਕ ਤੇ ਫੇਸਬੁੱਕ ਤੇ YouTube ਦੇ ਉੱਤੇ ਉਹ ਫੇਮਸ ਹੋਣਾ ਚਾਹੁੰਦੇ ਨੇ, ਹਾਂਜੀ ਮਸ਼ਹੂਰ ਹੋਣਾ ਚਾਹੁੰਦੇ ਨੇ। ਉਹ ਮਸ਼ਹੂਰ ਹੋਣ ਵਾਸਤੇ ਕੁਝ ਵੀ ਕਰਨਾ ਪੈ ਜੇ, ਕੁਝ ਵੀ ਉਹ ਕਰਨ ਕੁਝ ਵੀ ਕਰਨ ਤਿਆਰ। ਲੇਕਿਨ ਮੈਂ ਨਾ ਤੁਸੀਂ ਆਪਣੀ ਉਸ ਦੁਕਾਨ ਦੇ ਵਿੱਚ ਚੇਂਜਿੰਗ ਲੈਵੋ, ਮਗਰ ਆਪਣੇ ਮਿਆਰ ਤੇ ਕੰਪਰੋਮਾਈਜ਼ ਨਹੀਂ ਕਰੋ। ਜਿਵੇਂ ਤੁਸੀਂ ਹੁਣ ਕੀਤਾ ਹੋਇਆ ਤੇ ਫਾਰ ਐਗਜ਼ਾਮਪਲ ਮਿਸਾਲ ਦੇ ਤੌਰ ਤੇ ਤੁਹਾਨੂੰ ਡਿਮਾਂਡ ਆ ਗਈ ਹੈ, ਹਾਂਜੀ, ਤੇ ਹੁਣ ਨੰਗਿਆ ਹੋ ਕੇ ਵਹਾਓ ਤੇ ਫਿਰ ਉਹ ਪਬਲਿਕ ਦੀ ਡਿਮਾਂਡ ਨੂੰ ਪੂਰੀਆਂ ਕਰੋ। ਨਹੀਂ, ਆਪਣੀ ਸੈਲਫ ਰਿਸਪੈਕਟ ਕੁਰਬਾਨ ਨਾ ਕਰੋ। ਕਮ ਸੇ ਕਮ ਆਪਣੇ ਮਿਆਰ ਤੋਂ ਨਹੀਂ ਲਿਖੋ। ਚੇਂਜਿੰਗ ਤੁਸੀਂ ਆਪਣੇ ਅੰਦਰ ਲੈ ਆਓ, ਤਬਦੀਲੀ ਲਾਓ। ਇੱਕ ਹੱਦ ਹਦੂਦ ਹੁੰਦੀ ਹੈ ਨਾ। ਦੇਖੋ ਸਾਰਾ ਕੁਝ YouTube Facebook TikTok ਹੀ ਨਹੀਂ, ਸਾਰਾ ਕੁਝ ਇਹ ਹੀ ਨਹੀਂ। ਹਾਂ ਇੱਕ ਪਲੇਟਫਾਰਮ ਨੇ, ਤੁਹਾਡਾ ਚਿਹਰਾ ਮੁਤਾਰਫ ਹੋ ਸਕਦਾ ਹੈ, ਤੁਸੀਂ ਦੁਨੀਆ ਤੇ ਆਪਣੀ ਪਛਾਣ ਮਤਲਬ ਰੱਖਦੇ ਹੋ, ਲੋਕਾਂ ਨੂੰ ਦੱਸ ਸਕਦੇ ਹੋ ਕਿ ਮੈਂ ਵੀ ਹੈ ਵਾਂ, ਮਗਰ ਸਾਰਾ ਕੁਝ ਹੀ ਤੇ ਨਹੀਂ ਨਾ। ਅਖਲਾਕੀਆਤ ਵੀ ਕਿਸੇ ਚੀਜ਼ ਦਾ ਨਾ ਹੈ। ਮਜ਼ਹਬ ਦੀਨ ਇਸਲਾਮ ਜਿਹੜਾ ਮਤਲਬ ਜਿਹਦਾ ਅੱਗੇ ਜਾ ਕੇ ਵੀ ਸਾਨੂੰ ਪੁੱਛ ਤਾਛ ਹੋਣੀ ਹੈ। ਹਾਂ ਬਈ ਕੀ ਕਰਦਾ ਰਿਹਾ, ਉਹ ਤਾਂ ਕਬਰ 'ਚ ਹੀ ਜਾਂਦੇ ਆ, ਫਰਿਸ਼ਤੇ ਪੁੱਛਣ ਹਾਂ ਵੀ ਉਹ ਤੂੰ ਕੌਣ ਤੇ ਕੀ ਹਿਸਾਬ ਹੈ। ਹਾਂਜੀ ਮੇਰੇ 1.8 ਮਿਲੀਅਨ ਫਾਲੋਅਰ ਨੇ ਟਿਕਟੌਕ। ਉਹਨਾਂ ਨੇ ਸਿੱਧਾ ਹੋਣਾ ਜਰਾ। ਯਾਨੀ ਕਿ ਸਾਰਾ ਕੁਝ ਭਾਈ ਇਹੀ ਨਹੀਂ ਜਿਹਨੂੰ ਅਸੀਂ ਸਮਝ ਬੈਠੇ ਆ ਨਾ ਕਿ ਸਾਰਾ ਕੁਝ ਇਹ ਹੀ ਨਹੀਂ ਸਾਰਾ ਕੁਝ ਹੈ। ਵੇਖੋ ਹਕੀਕਤ ਦੇ ਵਿੱਚ ਕੀ ਕਾਹਦੇ ਵਾਸਤੇ ਪੈਦਾ ਕੀਤੇ ਗਏ। ਬੜੀ ਵੱਡੀ ਗੱਲ ਕਰ ਦਿੱਤੀ ਤੁਸੀਂ। ਅਸਲ 'ਚ ਉਹ ਲੋਕ ਜਾਂ ਉਹ ਟਿਕਟੋਕਰ ਯੂਟਿਊਬਰ ਜਾਂ ਜਿਹੜੇ ਸੋਸ਼ਲ ਮੀਡੀਆ ਨਾਲ ਮੁਨਸਲਿਕ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਇਹਨਾਂ ਕੰਮਾਂ ਤੋਂ ਬਗੈਰ ਬੰਦਾ ਅੱਗੇ ਵੱਧ ਹੀ ਨਹੀਂ ਸਕਦਾ, ਠੀਕ ਹੈ। ਉਹਦੀ ਇਸ ਟਾਈਮ ਸਾਡੇ ਕੋਲ ਜ਼ਿੰਦਾ ਮਿਸਾਲ ਤੁਸੀਂ ਕਿ ਕਿਸੇ ਚੀਜ਼ ਨਾਲ ਕੰਪਰੋਮਾਈਜ਼ ਵੀ ਨਹੀਂ ਕੀਤਾ। ਅੱਲਾਹ ਪਾਕ ਨੇ ਤੁਹਾਨੂੰ ਇੱਜ਼ਤ ਦਿੱਤੀ ਵੀ ਹੈ ਤੇ ਤੁਸੀਂ ਉਹਨੂੰ ਸਾਂਭ ਕੇ ਵੀ ਰੱਖਿਆ। ਇਹ ਨਹੀਂ ਕੀਤਾ ਕਿ ਅੱਜ ਮੈਂ ਉੱਧਰ ਲਾ ਲਾ, ਅੱਜ ਮੈਂ ਉੱਧਰ ਲਾ। ਅੱਛਾ, ਅਗਲੀ ਗੱਲ ਜੇ ਅਸੀਂ ਆਪਣੇ ਇਲਾਕੇ ਵੱਲ ਵੇਖੀਏ ਨਾ, ਸਾਡੇ ਕੋਲ ਬਜ਼ੁਰਗਾਂ ਨੇ ਦੀਨ ਪੀਰ ਸੈਦ ਵਾਰਿਸ ਸ਼ਾਹ, ਅਸੀਂ ਉਹਨਾਂ ਦੇ ਗੁਆਂਢੀ ਵੀ ਹਾਂ, ਉਹਨਾਂ ਦੇ ਇੰਸਟੀਟਿਊਟ ਵੀ ਨੇ। ਲਾਹੌਰ ਪੰਜਾਬ ਦਾ ਦਿਲ ਤੇ ਉਹਦਾ ਸਭ ਤੋਂ ਵੱਡਾ ਸ਼ਹਿਰ ਸ਼ੇਖੂਪੁਰਾ, ਜਿੱਥੇ ਦੇ ਅਸੀਂ ਵਾਸੀ। ਸਾਡੇ ਕੋਲ ਯੂਨੀਵਰਸਿਟੀ ਤੱਕ ਮੌਜੂਦ ਹੈ, ਲੇਕਿਨ ਕਾਲਜ ਲੈਵਲ ਤੇ ਯੂਨੀਵਰਸਿਟੀ ਲੈਵਲ ਤੇ ਸਾਡੇ ਕੋਲ ਪੰਜਾਬੀ ਦਾ ਕੋਈ ਟੀਚਰ ਜਾਂ ਸਕਾਲਰ ਨਹੀਂ ਹੈ। ਉਹਦੀ ਵਜ੍ਹਾ ਇਹ ਵੀ ਕਿ ਬੱਚੇ ਪੰਜਾਬੀ ਪੜ੍ਹਦੇ ਨਹੀਂ, ਤਾਂ ਹੀ ਨਹੀਂ ਨਾ ਹੈ। ਜੇ ਪੜ੍ਹਦੇ ਹੁੰਦੇ ਤੇ ਉੱਥੇ ਸਕਾਲਰ ਵੀ ਹੁੰਦੇ। ਸਾਡਾ ਮੇਨ ਮਕਸਦ ਤੁਹਾਡੇ ਕੋਲ ਜਿਹੜਾ ਸੀ ਨਾ ਇੱਥੇ ਆਉਣ ਦਾ ਇਹ ਸੀ ਕਿ ਅਸੀਂ ਪੰਜਾਬੀ ਨੂੰ ਸਿਰਫ ਉਹ ਲਾਚਾ ਕੁੜਤਾ ਜਾਂ ਪਿੱਛੇ ਕੋਈ ਇਸ ਤਰ੍ਹਾਂ ਦੇ ਗਾਣੇ ਲਾ ਕੇ ਤੇ ਜਿਵੇਂ ਤੁਸੀਂ ਪ੍ਰਮੋਟ ਨਹੀਂ ਕੀਤਾ ਹੈ, ਤਾਂ ਹੀ ਤੁਸੀਂ ਸਾਨੂੰ ਚੰਗੇ ਲੱਗੇ ਸੀ ਤੁਹਾਡੇ ਕੋਲ ਆਏ ਨਾ। ਉਹ ਅਸਲ ਪੰਜਾਬੀ ਸ਼ਕਲ ਉਹ ਨਹੀਂ। ਪੰਜਾਬੀ ਸ਼ਕਲ ਆ ਵੀ ਜਿਹੜੀ ਅਸੀਂ ਆ ਬਜ਼ੁਰਗਾਂ ਕੋਲ ਬੈਠੇ ਆ, ਤੁਹਾਡੇ ਕੋਲ ਬੈਠੇ ਆ, ਤੁਹਾਡੇ ਕੋਲ ਜਿਹੜੀਆਂ ਨਾ ਇਲਮ ਦੀਆਂ ਗੱਲਾਂ ਜਿਹੜੀਆਂ ਅਸੀਂ ਲੈ ਰਹੇ ਹਾਂ। ਅੱਛਾ, ਉਹ ਚੀਜ਼ਾਂ ਨੂੰ ਅਸੀਂ ਆਪਣੇ ਕਲਚਰ ਦੇ ਵਿੱਚ ਕਿਸਾਂ ਲੈ ਗਏ, ਕਿਉਂਕਿ ਅਸੀਂ ਆ ਸ਼ਹਿਰਾਂ ਦੇ ਹੋਣ ਵਾਸੀ ਤੇ ਪੰਜਾਬ ਸਿਰਫ ਪਿੰਡ 'ਚ ਤੇ ਨਹੀਂ ਨਾ ਹੈ। ਇੱਕ ਮਿਸਾਲ ਹੈ, ਮੈਂ ਸ਼ਹਿਰ 'ਚ ਰਹਿਣਾ ਵਾਂ, ਤੁਹਾਡੇ ਕੋਲ ਅੱਲਾਹ ਪਾਕ ਨੇ ਸਹੂਲਤਾਂ ਦਿੱਤੀਆਂ ਨੇ, ਪਹਿਲੀ ਇਹ ਬੰਨਾ ਹੈ, ਤੁਸੀਂ ਆਪਣੇ ਉੱਥੇ ਬੈਠੇ ਹੋ, ਮੈਂ ਤੇ ਰਹਿਣਾ ਸ਼ਹਿਰ 'ਚ। ਪੰਜਾਬੀ ਤੇ ਮੈਂ ਵੀ ਹੈ ਵਾਂ, ਠੀਕ ਹੈ। ਤੇ ਉਹਨੂੰ ਅਸੀਂ ਯਾਨੀ ਕਿ ਉਹ ਕਲਚਰ ਨੂੰ ਅਸੀਂ ਆਪਣੇ ਕੋਲ ਲੈ ਕਿਵੇਂ ਆ ਸਕਨੇ ਆ ਤੇ ਫਿਰ ਉਹਨੂੰ ਪ੍ਰਮੋਟ ਕਿਵੇਂ ਕਰ ਸਕਦੇ। ਤੁਹਾਂ ਆਖਿਆ ਬੜੀ ਵੱਡੀ ਗੱਲ ਕਰ ਛੜੀ ਤੁਹਾਂ, ਤੇ ਮੈਂ ਕਿ ਲੱਗਾ ਆਖਣ ਕਿ ਬੜਾ ਵੱਡਾ ਸਵਾਲ ਕੀਤਾ ਤੁਹਾਂ, ਤਾਂ ਬੜੀ ਵੱਡੀ ਗੱਲ ਹੋ ਗਈ। ਜਿੱਡਾ ਵੱਡਾ ਤੁਹਾਡਾ ਸਵਾਲ ਹੁੰਦਾ ਹੈ, ਓਡੀ ਵੱਡੀ ਗੱਲ ਕਰਨਾ ਮਤਲਬ ਕਿ ਓਡਾ ਲੰਮਾ ਜਵਾਬ ਦੇਣਾ ਮੇਰੀ ਮਜਬੂਰੀ ਹੁੰਦੀ। ਅਸੀਂ ਇਹਨੂੰ ਇਸ ਤਰ੍ਹਾਂ ਲੈ ਆ ਸਕਦੇ ਹਾਂ ਕਿ ਮਤਲਬ ਕੋਈ ਵੀ ਕੌਮ ਹੈ,
ਕੋਈ ਵੀ ਫਾਰ ਐਗਜ਼ਾਮਪਲ ਅਸੀਂ ਲੰਮੀ ਗੱਲ ਨਹੀਂ ਕਰਦੇ ਚਾਈਨਾ 'ਚ, ਹਾਂਜੀ ਆਪਣੀ ਜ਼ੁਬਾਨ ਦੇ ਉੱਤੇ ਕੰਪਰੋਮਾਈਜ਼ ਨਹੀਂ ਕਰਦੇ। ਇਸ ਤਰ੍ਹਾਂ ਕਈ ਕੰਟਰੀਜ਼ ਨੇ, ਹਾਂਜੀ ਮਿਸਾਲ ਮੈਂ ਇੱਕ ਮੁਲਕ ਦੀ ਦਿੱਤੀ, ਇਸ ਤਰ੍ਹਾਂ ਤੁਸੀਂ ਸਰਚ ਵੀ ਕਰ ਲਓ, ਕਈ ਕੰਟਰੀਜ਼ ਹਾਂਜੀ ਕਿ ਉਹ ਇੰਗਲਿਸ਼ ਬੋਲਣ ਵਾਲੇ ਨੂੰ ਅਕਲਮੰਦ ਨਹੀਂ ਸਮਝਦੇ ਕਿ ਜਿਹਨੂੰ ਬੜੀ ਇੰਗਲਿਸ਼ ਆ ਗਈ ਹੈ ਹਾਂ ਉਹ ਬੜਾ ਅਕਲਮੰਦ। ਔਰ ਮੈਂ ਇੰਗਲਿਸ਼ ਦੇ ਖਿਲਾਫ ਵੀ ਨਹੀਂ, ਮਜਬੂਰੀ, ਹਾਂ ਵਕਤ ਦੀ ਜ਼ਰੂਰਤ ਹੈ। ਜ਼ਰੂਰਤ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇੰਗਲਿਸ਼ ਦੀ ਜ਼ਰੂਰਤ ਪੈਣੀ, ਐਸਾ ਜ਼ੁਬਾਨ ਲੇਕਿਨ ਇੰਗਲਿਸ਼ ਬੋਲਣ ਵਾਲਾ ਹੀ ਅਕਲਮੰਦ ਨਹੀਂ ਹੁੰਦਾ। ਇੰਗਲਿਸ਼ ਵੀ ਜ਼ਰੂਰ ਸਿੱਖੋ, ਮੈਂ ਨਾ ਅਰਬੀ ਜ਼ਰੂਰ ਸਿੱਖੋ, ਹਾਂਜੀ ਪੜਦੀ ਇੰਗਲਿਸ਼ ਸਿੱਖੋ, ਅਰਬੀ ਜ਼ਰੂਰ ਸਿੱਖੋ, ਉਰਦੂ ਸਿੱਖੋ, ਆਪਣੀ ਕੌਮੀ ਜ਼ੁਬਾਨ ਹੈ, ਪੰਜਾਬੀ ਸਾਡੀ ਮਾਦਰੀ ਜ਼ੁਬਾਨ। ਜ਼ੁਬਾਨਾਂ ਸਿੱਖੋ, ਐਸਾ ਨਹੀਂ, ਮਗਰ ਕਿੱਥੇ ਜ਼ਰੂਰਤ ਹੈ ਤਾਂ ਕਿ ਤੁਹਾਨੂੰ ਉਸ ਵਕਤ ਦੇ ਮੁਤਾਬਕ ਜ਼ਰੂਰਤ ਦੇ ਟਾਈਮ ਉਹ ਕੰਮ ਆ ਸਕਣ। ਔਰ ਸਿਰਫ ਪੰਜਾਬੀ ਬੋਲਣਾ ਹੀ ਇਹ ਪੰਜਾਬੀ ਹੋਣ ਦੀ ਨਿਸ਼ਾਨੀ ਨਹੀਂ। ਹਾਂਜੀ ਇਹੀ ਪੰਜਾਬੀ ਜ਼ੁਬਾਨ ਦੇ ਵਿੱਚ ਬੰਦਾ ਗੁਫ਼ਤਗੂ ਕਰਦਾ ਪਿਆ, ਲਓ ਜੀ ਉਹਨੇ ਪੰਜਾਬੀ ਨੂੰ ਬੜਾ ਪ੍ਰਮੋਟ ਕੀਤਾ। ਲਾਚਾ, ਕੁਰਤਾ, ਪੱਗ, ਹੁੱਕਾ ਵਗੈਰਾ ਵਗੈਰਾ ਇਹ ਸਾਰਾ ਪੰਜਾਬੀ ਦਾ ਕਲਚਰ ਅਸਲ ਇਹ ਵੇ। ਉਹ ਸਾਡੇ ਜਿਹੜੇ ਨਾ ਰੀਤੀ ਰਿਵਾਜ ਸਨ, ਮਿਸਾਲ ਦੇ ਤੌਰ ਦੇ ਉੱਤੇ ਪਿੰਡਾਂ ਥਾਵਾਂ ਦੀਆਂ ਸ਼ਾਦੀਆਂ ਹੁੰਦੀਆਂ ਸਨ, ਪੰਜਾਬ ਦਾ ਕਲਚਰ ਸੀ, ਹਾਂਜੀ ਮੇਲ ਆਉਂਦਾ ਸੀ। ਹਾਂ ਕਿੰਨੇ ਦਿਹਾੜੇ ਪਹਿਲਾਂ ਪ੍ਰਾਹੁਣੇ ਆ ਜਾਂਦੇ ਸਨ ਤੇ ਮੇਲ ਪੈਂਦਾ ਸੀ ਯਾਰ। ਹੁਣ ਉਹ ਵੀ ਤੇ ਪੰਜਾਬ ਦਾ ਕਲਚਰ ਹੈ। ਅੱਛਾ ਹਾਂਜੀ ਫਿਰ ਭਾਂਜੀ ਦੇਣੀ, ਹਾਂਜੀ ਜਦੋਂ ਪ੍ਰਾਹੁਣਿਆਂ ਨੇ ਜਾਣਾ ਵੇ ਉਹਨਾਂ ਨੂੰ ਭਾਜੀ ਭਾਂਜੀ ਦੇਣੀ ਕਰਨੀ। ਆਪਣੀ ਆਪਣੀ ਜ਼ੁਬਾਨ ਦੇ ਵਿੱਚ ਜਿਵੇਂ ਮੈਂ ਲਫ਼ਜ਼ ਭਾਂਜੀ ਬੋਲਣਾ ਪਿਆ, ਉਂਝ ਤੇ ਪੰਜਾਬੀ ਦੇ ਵਿੱਚ ਭਾਂਜੀ ਬੋਲਿਆ ਜਾਂਦਾ, ਜਿਹੜੀ ਆ ਵੰਡੀ ਜਾਂਦੀ ਹੈ ਮਿਠਾਈ ਦੇ ਤੌਰ ਤੇ, ਤੋਹਫੇ ਦੇ ਤੌਰ ਤੇ। ਉਰਦੂ ਚ ਲਫ਼ਜ਼ ਭਾਂਜੀ ਭਣੇਵੀਂ ਨੂੰ ਆਖਿਆ ਜਾਂਦਾ, ਹਾਂਜੀ ਲੇਕਿਨ ਮੈਂ ਭਾਂਜੀ ਲਫ਼ਜ਼ ਬੋਲਣਾ ਪਿਆ ਕਿ ਪ੍ਰਾਹੁਣਿਆਂ ਨੂੰ ਜਦੋਂ ਵਿਦਿਆ ਕਰਨਾ ਤਾਂ ਉਹਨਾਂ ਨੂੰ ਭਾਂਜੀ ਦੇਣੀ। ਹਾਂਜੀ ਇਹ ਵੀ ਸਾਡੇ ਰੀਤੀ ਰਿਵਾਜ। ਇਸ ਤਰ੍ਹਾਂ ਬੇਸ਼ੁਮਾਰ ਐਸੇ ਰਿਵਾਜ ਸਨ ਜਿਹੜੇ ਹਿੰਦੂਆਂ ਦਾ ਕਲਚਰ ਤੋਂ ਇਲਾਵਾ ਵੀ ਸਨ। ਹਾਂਜੀ ਜ਼ੁਬਾਨ ਦੇ ਨਾਲ ਨਾਲ ਪੰਜਾਬੀ ਜ਼ੁਬਾਨ ਨੂੰ ਪ੍ਰਮੋਟ ਕਰਨ ਦੇ ਨਾਲ ਨਾਲ ਪੰਜਾਬੀ ਕਲਚਰ ਨੂੰ ਔਰ ਪੰਜਾਬੀ ਰੀਤੀ ਰਿਵਾਜ ਜਿਹੜੇ ਸਾਡੇ ਸਨ ਉਹਨਾਂ ਨੂੰ ਮੱਦੇਨਜ਼ਰ ਰੱਖਿਆ ਜਾਏ ਤਾਂ ਕਿ ਆਪਣੇ ਪੰਜਾਬ ਦਾ ਇੱਕ ਹਸੀਨ ਔਰ ਖੂਬਸੂਰਤ ਚਿਹਰਾ ਮੁਤਾਰਫ ਕਰਾਇਆ ਜਾਏ। ਔਰ ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ ਉਹ ਜਿਹੜੇ ਡਾਇਲਾਗ ਸਨ ਕਿ ਮਤਲਬ ਉਹ ਇਸ ਤਰ੍ਹਾਂ ਉਹਨਾਂ ਦਾ ਜਵਾਬ ਮੈਂ ਅੱਗੇ ਉਹ ਨੋਕੀਆ ਔਰ ਮਿਠਾਈ ਵਾਲੀ ਮਿਸਾਲ ਦੇ ਨਾਲ ਨਾਲ ਦਿੰਦਿਆਂ ਇਹ ਜ਼ਰੂਰ ਐਡ ਕਰਾਂਗਾ, ਮੇਰਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਸਹੀ ਕੋਈ ਮੇਰੀ ਕਿਸੇ ਨਾਲ 751 ਨਹੀਂ ਚੱਲਦੀ ਪਈ, ਸਹੀ ਨਾ ਮੇਰੀ ਕਿਸੇ ਨਾਲ, ਨਾ ਰਿਸ਼ਤੇਦਾਰਾਂ ਦੇ ਵਿੱਚ, ਨਾ ਆਪਣੇ ਹਲਕਾ ਅਹਬਾਬ ਦੇ ਵਿੱਚ, ਨਾ ਆਪਣੇ ਪਿੰਡ ਦੇ ਵਿੱਚ ਦੁਸ਼ਮਣੀ। ਹਾਂ ਛੋਟੀ ਮੋਟੀ ਚਪਕਲਸ਼ ਹੋ ਜਾਂਦੀ ਹੈ, ਲੇਕਿਨ ਉਹ ਐਸਾ ਨਹੀਂ ਹੈ ਕਿ ਮੈਂ ਉਹਨੂੰ ਆਪਣੇ ਜ਼ਿਹਨ ਤੇ ਸਵਾਰ ਕਰਕੇ ਤੇ ਮੈਂ ਜਿਹੜੀ ਗੱਲ ਕਰਨੀ ਹੁੰਦੀ ਹੈ ਉਹ ਫੇਸ ਟੂ ਫੇਸ ਕਰਨ ਦਾ ਆਦੀ ਆ, ਵੀਡੀਓ ਬਣਾ ਕੇ ਸਟੇਟਸ ਲਾ ਕੇ ਕਿਸੇ ਨੂੰ ਮੈਂ ਜਨਾਨੀਆਂ ਨੂੰ ਮਿਹਣੇ ਨਹੀਂ ਮਾਰਨ ਦਾ ਆਦੀ ਹੈ। ਕਿਆ ਬਾਤ। तो मन साहब माशाल्लाह 1 मिलियन तो प्लस ਤੁਹਾਡੇ ਫੇਸਬੁੱਕ ਦੇ ਫਾਲੋਅਰਸ ਨੇ। ਤੁਸੀਂ ਤਕਰੀਬਨ ਹਰ ਉਸ ਜਗ੍ਹਾ ਤੇ ਸੁਣੇ ਜਾਂਦੇ ਹੋ ਜਿੱਥੇ ਪੰਜਾਬੀ ਬੋਲੀ ਜਾਂਦੀ ਹੈ। ਖਾ ਉਹ ਸਾਡਾ ਚੜ੍ਹਦਾ ਪੰਜਾਬ ਹੋਵੇ, ਬਾਰਡਰੋਂ ਪਾਰ ਲੋਕ ਹੋਣ, ਚਾਹੇ ਉਹ ਕੈਨੇਡਾ ਦੇ ਸਿੱਖ ਹੋਣ, ਯੂਕੇ ਦੀ ਪਾਕਿਸਤਾਨੀ ਕੌਮ ਹੋਵੇ, ਜਾਂ ਉਹ ਸਾਡਾ ਜਨੂਬੀ ਪੰਜਾਬੀ ਹੋਵੇ, ਕਿਉਂਕਿ ਪੰਜਾਬੀ ਦੇ ਲਹਿਜੇ ਬਹੁਤ ਸਾਰੇ ਨੇ, ਲੇਕਿਨ ਉਹਨੂੰ ਉਜਾਗਰ ਤੁਸੀਂ ਜਿਸ ਤਰ੍ਹਾਂ ਕੀਤਾ ਹੈ ਨਾ, ਬਹੁਤ ਕਮ ਸ਼ਖਸੀਅਤ ਨੂੰ ਮੁਕਾਮ ਹਾਸਲ ਹੁੰਦਾ। ਲਹਿੰਦੇ ਪੰਜਾਬ ਦੇ ਕਲਚਰ ਦੇ ਬਾਰੇ ਜਾਂ ਉਹਨਾਂ ਦੀਆਂ ਸ਼ਖਸੀਅਤ ਦਾ ਤੁਹਾਡੇ ਨਾਲ ਕਦੀ ਟਕਰਾਅ ਹੋਇਆ ਹੋਵੇ ਤੇ ਇਸ ਮੌਜੂ ਤੇ ਕਦੀ ਗੱਲਬਾਤ ਹੋਈ ਹੋਵੇ ਔਰ ਉਸ ਬਾਰੇ ਕੋਈ ਐਕਸਪੀਰੀਅੰਸ ਹੈ? ਦਰਅਸਲ ਜਿਹੜੇ ਸਾਡੇ ਪੰਜਾਬੀ ਪ੍ਰਮੋਟ ਕਰਨ ਵਾਲੇ ਨੇ ਉਹਨਾਂ ਦੇ ਬੜੇ ਸਾਰੇ ਕਿਰਦਾਰ ਨੇ, ਬੜੀਆਂ ਸਾਰੀਆਂ ਖਿਦਮਾਤ ਨੇ, ਉਹਨਾਂ ਸਾਰਿਆਂ ਨੂੰ ਮੈਂ ਖਰਾਜੇ ਤਹਿਸੀਨ ਪੇਸ਼ ਕਰਦੇ ਹਾਂ। ਜਿਸ ਤਰ੍ਹਾਂ ਫਾਰ ਐਗਜ਼ਾਮਪਲ ਪੰਜਾਬੀ ਦੇ ਵਿੱਚ MA ਕੀਤਾ ਸੀ, ਕੀ ਰੇਡੀਓ ਦੇ ਤੇ ਪ੍ਰੋਗਰਾਮ ਚੱਲਦਾ ਹੁੰਦਾ ਸੀ ਨਿਜ਼ਾਮਦੀਨ ਸਾਹਿਬ ਦਾ। ਮਤਲਬ ਮੈਂ ਇੱਕ ਲੰਮੀ ਫਹਿਰਿਸਤ ਤੁਹਾਡੇ ਸਾਹਮਣੇ ਰੱਖਾਂਗਾ, ਬਹੁਤ ਲੰਮੀ ਵੀਡੀਓ ਹੋ ਜਾਏਗੀ। ਮੈਂ ਇੱਕ ਵੱਡੀ ਮਿਸਾਲ ਦੇਣਾ ਪਿਆ, ਰੇਡੀਓ ਦੇ ਉੱਤੇ ਅੱਜ ਤੋਂ 35-40 ਸਾਲ ਪਹਿਲਾਂ ਜਦੋਂ ਨਿਜ਼ਾਮਦੀਨ ਸਾਹਿਬ ਦਾ ਪ੍ਰੋਗਰਾਮ ਚੱਲਦਾ ਸੀ, ਡੇਰਿਆਂ ਦੇ ਉੱਤੇ ਬੰਦੇ ਕੰਮ ਕਰਨ ਵਾਲੇ, ਘਰਾਂ 'ਚ ਰਹਿਣ ਵਾਲੇ ਬੰਦੇ ਰੇਡੀਓ ਦੇ ਤੇ ਪ੍ਰੋਗਰਾਮ ਲੱਗਣ ਦਾ ਜਿਹੜਾ ਟਾਈਮ ਹੁੰਦਾ ਸੀ
ਕੰਮ ਛੱਡ ਕੇ ਬਹਿ ਜਾਂਦੇ ਸਨ, ਵਿਹਲੇ ਹੋ ਕੇ ਬਹਿੰਦੇ ਸਨ ਕਿ ਹੁਣ ਨਿਜ਼ਾਮਦੀਨ ਦਾ ਪ੍ਰੋਗਰਾਮ ਲੱਗਣ ਲੱਗਾ। ਹਾਂਜੀ ਐਮਏ ਪੰਜਾਬੀ ਕੀਤਾ ਸੀ। ਯਾਨੀ ਪੜਨ ਦਾ ਮਤਲਬ ਮਕਸਦ ਇਹ ਨਹੀਂ ਕਿ ਤੁਸੀਂ ਜੇ ਪੜ੍ਹ ਲਿਖ ਗਏ ਹੋ ਤੇ ਫਿਰ ਤੁਸੀਂ ਆਪਣਾ ਕਲਚਰ ਭੁੱਲ ਜਾਓ, ਆਪਣੀ ਜ਼ੁਬਾਨ ਭੁੱਲ ਜਾਓ। ਉਹਨਾਂ ਦੀਆਂ ਖਿਦਮਾਤ ਤੁਸੀਂ ਅੱਜ ਵੀ YouTube ਦੇ ਵਿੱਚ ਸਰਚ ਕਰੋ, ਨਿਜ਼ਾਮਦੀਨ ਦੀਆਂ ਗੱਲਾਂ, ਤੇ ਉਹ ਵੀਡੀਓ ਤੇ ਨਹੀਂ ਆਡੀਓ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ। ਨਿਜ਼ਾਮਦੀਨ ਸਾਹਿਬ ਨੇ ਇੱਕ ਗੱਲ ਕੀਤੀ ਸੀ ਵੀ ਗੁਣੀ ਕੋ ਗੁਣੀ ਮਿਲੇ, ਹਾਂਜੀ ਦੋਨੋਂ ਬਾਤ पे बात, ਵਾਹ ਵਾਹ, गधे को गधा मिले, दोनों लात पे लात। ਕਿਆ ਬਾਤ। ਇੱਕ ਬਰੀਕ ਬੰਦਾ ਹੈ, ਦੂਜਾ ਵੀ ਅੱਗੇ ਬਰੀਕ ਬੰਦਾ ਹੈ। ਬਰੀਕ ਬੰਦਾ ਗੱਲ ਕਰਦਾ ਪਿਆ ਬਰੀਕ, ਅੱਗੋਂ ਸਮਝਣ ਵਾਲਾ ਵੀ ਬਰੀਕ ਹੈ, ਉਹ ਗੱਲ ਨੂੰ ਮਤਲਬ ਪੂਰਾ ਪੀਣਗੇ, ਉਹਨੂੰ ਪੂਰਾ ਪੀਣਗੇ, ਉਹਦੇ ਵਿੱਚੋਂ ਸੱਤ ਕੱਢਣਗੇ, ਨਿਚੋੜ ਕੱਢਣਗੇ, ਗੱਲ ਦਾ ਮਜ਼ਾ ਆਏਗਾ। ਗੁਣੀ ਕੋ ਗੁਣੀ ਮਿਲੇ, ਦੋਨੋਂ ਬਾਤ पे बात, गधे को गधा मिले, दोनों लात पे लात, खोते खोतियां च रल जाण, लत्ते पे मारनगे। ਸੋ ਇਸ ਤਰ੍ਹਾਂ ਬੜਾ ਹੁਣ ਅੱਜ ਦੇ ਦੌਰ ਦੀ ਜੇ ਗੱਲ ਕਰ ਲਈ, ਉਹ ਤੇ ਚਲੋ ਮਾਸ਼ਾਅੱਲਾ ਅੱਲਾਹ ਪਾਕ ਦੀ ਜ਼ਾਤ ਉਹਨਾਂ ਨੂੰ ਗਰੀਕੇ ਰਹਿਮਤ ਕਰੇ, ਲੱਖਾਂ ਦੁਆਵਾਂ ਨੇ ਉਹਨਾਂ ਵਾਸਤੇ। ਕਿਉਂ ਕਿ ਉਹਨਾਂ ਸਾਡੀ ਪੰਜਾਬੀ ਜ਼ੁਬਾਨ ਦੀ ਮਾਂ ਬੋਲੀ ਦੀ ਖਿਦਮਤ ਕੀਤੀ। ਇਸ ਲਿਹਾਜ਼ ਦੇ ਨਾਲ ਮੈਂ ਉਹਨਾਂ ਨੂੰ ਇਸ ਕਿਰਦਾਰ ਦੇ ਨਾਲ ਸਲਾਨਾ ਵੀ ਸਰਾਹਨਾ ਵੀ। ਅੱਜ ਦੇ ਦੌਰ ਦੇ ਵਿੱਚ ਜਿਹੜੇ ਪੰਜਾਬੀ ਦੀ ਖਿਦਮਤ ਕਰਦੇ ਨੇ, ਵੀ ਚਲੋ ਜਦੀਦ ਦੌਰ ਹੈ, ਟੈਕਨੋਲੋਜੀ ਹੈ, ਔਰ ਟਿਕਟਾਕ ਇੱਕ ਬੜਾ ਵੱਡਾ ਪਲੇਟਫਾਰਮ ਨੇ, ਜਿੰਨੇ ਵੀ ਮੈਂ ਕਿਉਂਕਿ ਨਾ ਲਵਾਂਗਾ ਤੇ ਫਹਿਰਿਸਤ ਲੰਮੀ ਹੋ ਜਾਏਗੀ। ਅਗਰ ਨਾ ਰਹਿ ਜਾਏਗਾ ਤੇ ਬੰਦੇ ਆਖਣਗੇ ਲਓ ਜੀ ਅਸੀਂ ਵੀ ਖਿਦਮਤ ਕਰ ਰਹੇ ਹਾਂ, ਸਾਡਾ ਨਾ ਹੋ ਰਹੇ ਸਾਡਾ ਮੇਰੇ ਤੋਂ। ਸੋ ਸਭ ਦਾ ਬਹੁਤ ਸ਼ੁਕਰੀਆ। ਹਾਂਜੀ ਪੰਜਾਬੀ ਜ਼ੁਬਾਨ, ਪੰਜਾਬੀ ਕਲਚਰ, ਪੰਜਾਬੀ ਮਾਂ ਬੋਲੀ, ਸਾਡੇ ਰੀਤੀ ਰਿਵਾਜ, ਸਾਡਾ ਪੰਜਾਬ ਦਾ ਇੱਕ ਅੱਛਾ ਚਿਹਰਾ ਵਿਖਾਉਣ ਵਾਲੇ ਜਿੰਨੇ ਵੀ ਵਰਕ ਕਰ ਰਹੇ ਨੇ, ਚਾਹੇ ਉਹ ਟਿਕਟਾਕ ਤੇ ਨੇ, YouTube ਤੇ ਨੇ, Facebook ਤੇ ਨੇ, ਮੈਂ ਉਹਨਾਂ ਸਾਰਿਆਂ ਦਾ ਤੁਹਾਡੇ ਚੈਨਲ ਦੀ ਵਸਾਤਤ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਅਦਾ ਕਰਨਾ, ਔਰ ਬੜੀਆਂ ਨੇਕ ਤਮੰਨਾ ਔਰ ਬੜੀ ਦਿਲੋਂ ਦੁਆ ਕਰਨਾ ਕਿ ਅੱਲਾਹ ਤੁਹਾਨੂੰ ਮਜ਼ੀਦ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਅਤਾ ਫਰਮਾਏ, ਔਰ ਬੜਾ ਸਾਰਾ ਤੁਹਾਨੂੰ ਇੱਜ਼ਤਾਂ ਨਾਲ ਨਵਾਜ਼ੇ। ਉਹਨਾਂ ਦੀ ਇਹ ਗੱਲ ਬੜੀ ਮਸ਼ਹੂਰ ਸੀ। ਹਾਂਜੀ ਜਦੋਂ ਮੈਂ ਨੂੰਹ ਬੜੀ ਸਨ, ਹਾਂ ਮੇਰੀ ਸੱਸ ਨੇ ਚੱਲੀ, ਤੇ ਜੇ ਮੈਂ ਸੱਸ ਬਣੀ ਤੇ ਮੇਰੀ ਨੂੰਹ ਨੇ ਚੱਲੀ। ਜਦੋਂ ਯਾਦ ਨਾ ਕਹੇ ਬੀਬੀ ਕੋਕਾ, ਗੱਲਾਂ ਆਪਣੀਆਂ ਮੈਨੇ ਲੋਕਾਂ। ਅੱਜ ਕੱਲ ਦੀ ਨਸਲ ਨੂੰ ਤੁਹਾਡੇ ਵਰਗੇ ਨੌਜਵਾਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਿਹੜਾ ਸਾਡੀ ਪਿਛਲੀ ਪੀੜ੍ਹੀ ਦਾ ਉਸ ਤੋਂ ਬਾਅਦ ਵਾਲੀ ਪੀੜ੍ਹੀ ਦਾ ਜਨਰੇਸ਼ਨਲ ਗੈਪ ਹੈ, ਤਹਿਜ਼ੀਬ ਦਾ, ਸਕਾਫਤ ਦਾ, ਉਹਦੇ ਵਾਸਤੇ ਰਹਿਨੁਮਾਈ ਕਰੋ ਸਾਡੇ ਚੈਨਲ ਦੀ ਵਿਸਾਤ ਨਾਲ। ਜਨਰੇਸ਼ਨਲ ਗੈਪ ਨੂੰ ਅਸੀਂ ਕਿਵੇਂ ਘੱਟ ਕਰ ਸਕਦੇ? ਅਸੀਂ ਚਾਹੁੰਦੇ ਹਾਂ ਕਿ ਟੈਕਨੋਲੋਜੀ ਔਰ ਤਹਿਜ਼ੀਬ ਦਾ ਇਮਤਜ਼ਾਜ ਪੈਰਲਲ ਚੱਲੇ। ਅਗਰ ਤੁਸੀਂ ਇੱਕ ਐਕਸਟ੍ਰੀਮ ਲੈ ਕੇ ਚੱਲੋਗੇ ਤੇ ਇੱਕ ਤੋਂ ਬਿਲਕੁਲ ਅਲੱਗ ਹੋ ਜਾਓਗੇ, ਜਿਹੜਾ ਕਿ ਸਾਨੂੰ ਨਜ਼ਰ ਆ ਰਿਹਾ ਹੈ। ਸਾਡੇ ਲੋਕ ਕੁਝ ਐਸੀਆਂ ਪਰਸਨੈਲਿਟੀਜ਼ ਤੋਂ, ਸਾਡੇ ਜਿਹੜੀ ਨੌਜਵਾਨ ਨਸਲ ਇੰਨੀਆਂ ਪਰਸਨੈਲਿਟੀ ਤੋਂ ਮੁਤਾਸਰ ਹੈ, ਉਹ ਆਪਣਾ ਕਲਚਰ ਛੱਡ ਕੇ ਨਾ ਇੱਕ ਉਬਾਸ਼ ਕਿਸਮ ਦਾ, ਮੈਂ ਵੇਖੋ ਇੱਕ ਤੁਸੀਂ ਏਡੇ ਮਾਸ਼ਾਅੱਲਾ ਬਾਇਲਮ ਹੋ ਕਿ ਮੈਂ ਇੱਕ ਬਰੀਕ ਗੱਲ ਕੀਤੀ ਹੈ ਕਿ ਸ਼ਰਾਰਤੀ ਲਫ਼ਜ਼ ਸਾਡੇ ਆਮ ਜ਼ੁਬਾਨ 'ਚ ਇਸਤੇਮਾਲ ਹੁੰਦਾ, ਲੇਕਿਨ ਤੁਸੀਂ ਉਹਨੂੰ ਵੀ ਉਸ ਤਰੀਕੇ ਨਾਲ ਕੀਤਾ ਕਿ ਯਾਰ ਸ਼ਰਾਰਤੀ ਵੀ ਨਹੀਂ ਮੈਂ ਕਹਾਂਗਾ, ਕਿਉਂਕਿ ਸ਼ਰਤ ਤੋਂ ਤੇ ਮੈਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰਦਾ। ਲੇਕਿਨ ਸਾਡੀ ਨੌਜਵਾਨ ਨਸਲ ਇੱਕ ਐਸੀ ਕੋਈ ਪਰਸਨੈਲਿਟੀਜ਼ ਨੇ, ਬਾਰਡਰੋਂ ਪਾਰ ਵੀ ਨੇ, ਕੁਝ ਲੋਕਲ ਵੀ ਨੇ, ਕੋਈ ਇੱਥੋਂ ਦੇ ਲੋਕ ਵੀ ਨੇ, ਉਹਨਾਂ ਨੂੰ ਇੱਕ ਆਪਣਾ ਜਿਹੜਾ ਨਾ ਉਹ ਆਈਡੀਅਲ ਮੰਨਦੇ ਨੇ, ਹਾਲਾਂਕਿ ਉਹ ਬਿਲਕੁਲ ਇੱਕ ਬਾਤਲ ਚੀਜ਼ ਹੈ। ਟੈਕਨੋਲੋਜੀ ਨੂੰ, ਆਪਣੇ ਕਲਚਰ ਨੂੰ ਔਰ ਨਵੀਂ ਜਿਹੜੀ ਜਨਰੇਸ਼ਨ ਹੈ ਉਹਨੂੰ ਪੈਰਲਲ ਦੇ ਵਿੱਚ ਲੈ ਕੇ ਕਿਵੇਂ ਚੱਲਿਆ ਜਾ ਸਕਦਾ? ਵੈਸੇ ਹੀ ਉਹਦੇ ਬਾਰੇ ਤੁਸੀਂ ਜਿਹੜਾ ਨਾ ਰਹਿਨੁਮਾਈ ਕਰੋ। ਬੜਾ ਅੱਛਾ ਸਵਾਲ ਤੁਹਾਡਾ। ਮੈਂ ਆਪਣੇ ਸਫਰਨੋਸ਼ ਚੈਨਲ ਦੀ ਵਿਸਾਤਤ ਦੇ ਨਾਲ ਆਪਣੇ ਸਾਰੇ ਵੇਖਣ ਵਾਲਿਆਂ ਨੂੰ, ਤੁਹਾਡੇ ਵੀਵਰਸ ਨੂੰ, ਕਿਉਂਕਿ ਮੇਰੇ ਵਾਸਤੇ ਤੁਸੀਂ ਸਾਰੇ ਲਿਸਨਰ ਔਰ ਵੀਵਰ ਕਾਬਲੇ ਇਹਤਰਾਮ ਹੋ। ਇਹ ਜਿਹੜੀ ਇੱਕ ਸਾਡੇ ਵਿੱਚ ਬਾਤ ਹੈ ਨਾ ਕਿ ਦੂਸਰੀ ਕੌਮ ਨੂੰ ਆਪਣੇ ਨਾਲੋਂ ਨੀਚਾ ਸਮਝਣਾ। ਫਾਰ ਐਗਜ਼ਾਮਪਲ, ਇੱਕ ਰਾਣਾ ਸਾਹਿਬ ਨੇ, ਮਲਕ ਸਾਹਿਬ ਨੇ, ਘੁੰਮਣ ਜੱਟ ਕੋਈ ਵੀ, ਹੁਣ ਇਹ ਸਮਝਣਗੇ ਕਿ ਜਿਹੜਾ ਮਰਾਸੀ ਹੈ ਜਾਂ ਜਿਹੜਾ ਨਾਈ ਹੈ, ਮੋਚੀ ਹੈ, ਇਹ ਨਿਚਲੀਆਂ ਕੌਮਾਂ। ਬਈ ਠੀਕ ਹੈ, ਮੰਨਨੇ ਆ, ਇਸ ਗੱਲ 'ਚ ਕੋਈ ਸ਼ੱਕ ਨਹੀਂ, ਲਾ ਰਹਿ ਫੀ ਅੱਲਾ ਨੇ ਪਛਾਣ ਲਈ ਬਣਾਈਆਂ, ਕੋਈ ਸ਼ੱਕ ਨਹੀਂ। ਮਗਰ ਤੁਸੀਂ ਜ਼ਾਤ ਕੌਮ ਹੋਣ ਦੇ ਨਾਤੇ ਇਹਨਾਂ ਨਾਲੋਂ ਆਲਾ ਨਹੀਂ। ਹਾਂਜੀ, ਮੋਚੀਆਂ, ਨਾਈਆਂ, ਤੇਲੀਆਂ ਦੇ ਵਿੱਚ, ਮਰਾਸੀਆਂ ਦੇ ਵਿੱਚ ਕੋਈ ਦਾਨਾਜ ਜੰਮ ਸਕਦਾ ਹੈ?
ਅਦਾਸ ਜੱਟਾਂ ਦੇ ਵਿੱਚ ਕੋਈ ਪਾਗਲ ਜੰਮ ਸਕਦਾ ਹੈ, ਹਾਂਜੀ ਮਗਰ ਆਪਣੇ ਆਪ ਨੂੰ ਰਾਣਾ ਹੋਣ ਦੇ ਨਾਤੇ, ਜੱਟ ਹੋਣ ਦੇ ਨਾਤੇ, ਮਲਕ ਸਾਹਿਬ ਹੋਣ ਦੇ ਨਾਤੇ, ਜਾਂ ਇਸ ਤਰ੍ਹਾਂ ਵੀ ਕੋਈ ਵੀ, ਮੈਂ ਨਹੀਂ ਸਮਝਦਾ ਕਿ ਸਾਨੂੰ ਜਿਹੜਾ ਤੁਸੀਂ ਸਵਾਲ ਕੀਤਾ ਉਸੇ ਸਵਾਲ ਦਾ ਜਵਾਬ ਵੀ ਇਸੇ ਐਂਗਲ ਦੇ ਨਾਲ ਮੈਂ ਅੱਗੇ ਟੋਰਨਾ ਚਾਹੁੰਦਾ ਹਾਂ। ਇਹ ਸ਼ਾਊਰ ਆਵੇ, ਇਸ ਚੀਜ਼ ਦਾ ਸਾਨੂੰ ਸ਼ਾਊਰ ਆਵੇ, ਪਤਾ ਲੱਗੇ, ਸਹੀ ਇਲਮ ਹੋਵੇ। ਜਦੋਂ ਇਲਮ ਹੋਵੇਗਾ ਹੀ ਨਹੀਂ ਤੇ ਅਮਲ ਕਿਵੇਂ ਹੋਵੇਗਾ? ਜੇ ਇਸ ਚੀਜ਼ ਦਾ ਇਲਮ ਹੀ ਨਹੀਂ, ਉਹ ਫਿਰ ਅਮਲ ਕਰਾਂਗੇ ਕਿਵੇਂ? ਅਮਲ ਤੇ ਤਾਂ ਕਰਾਂਗੇ ਸਾਡੇ ਕੋਲ ਇਸ ਚੀਜ਼ ਦਾ ਪਹਿਲਾਂ ਇਲਮ ਆਵੇ। ਫਾਰ ਐਗਜ਼ਾਮਪਲ ਬੰਦਾ ਆਂਦਾ ਉਹ ਜਾਇਆ ਕਰ ਉੱਥੇ ਮਸਜਿਦ ਦੇ ਵਿੱਚ ਜਾਂ ਮਦਰਸੇ ਜਾਇਆ ਕਰ, ਕਾਰੀਗਰਾਂ ਕੋਲ ਬਵਿਆ ਕਰ, ਤੈਨੂੰ ਕੋਈ ਪਤਾ ਲੱਗੇ। ਉਹ ਆਂਦਾ ਨਹੀਂ ਜੀ ਇਹ ਮੌਲਵੀਆਂ ਕਿਤਾਬਾਂ ਪੜ੍ਹ ਕੇ ਤੇ ਪਾਗਲ ਹੋ ਗਏ ਨੇ, ਜਾਂ ਇਹ ਸਾਨੂੰ ਪੁੱਠੇ ਰਾਹ ਪਾਉਂਦੇ ਨੇ। ਉਹਨਾਂ ਨੂੰ ਗੁਸਲ ਦੀ ਹਾਜਤ ਦੀ ਜ਼ਰੂਰਤ ਪੈ ਗਈ। ਹਾਂਜੀ ਜਦੋਂ ਉਹਦੇ ਕੋਲ ਗੁਸਲ ਦੇ ਫਰਾਇਜ਼ ਦਾ ਇਲਮ ਹੀ ਨਹੀਂ, ਅਮਲ ਕਿਵੇਂ ਕਰੇਗਾ? ਸੋ ਭਾਈ ਸ਼ਾਊਰ ਹੋਣਾ ਜ਼ਰੂਰੀ। ਇਹਦੇ ਨਾਲ ਹੀ ਕੜੀ ਮਿਲਾਉਂਦਿਆਂ ਮੈਂ ਆਪਣੀ ਗੱਲ ਦਾ ਇਖਤਤਾਮ ਕਰਨਾ ਕਿ ਸਰ ਸਾਡੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਜ਼ਬਾਨ ਦੇ ਵਿੱਚ ਸਮਝ ਆਉਂਦੀ ਉਸ ਜ਼ਬਾਨ ਦੇ ਵਿੱਚ ਤਰਗੀਬ ਦਿੱਤੀ ਜਾਵੇ, ਔਰ ਸਾਡੀ ਮਾਦਰੀ ਜ਼ਬਾਨ ਪੰਜਾਬੀ ਜ਼ਬਾਨ ਇਹਨੂੰ ਲਾਗੂ ਵੀ ਕੀਤਾ ਜਾਵੇ, ਅਮਲ ਦਰਾਮਦ ਵੀ ਕੀਤਾ ਜਾਵੇ। ਔਰ ਪੰਜਾਬੀ ਨੂੰ ਬੋਲਦੇ ਆ, ਆਪਣੀ ਮਾਂ ਬੋਲੀ ਨੂੰ ਬੋਲਦੇ ਆ, ਆਪਣਾ ਕਲਚਰ ਵਹਾਉਂਦਿਆਂ ਵੇਖਦਿਆਂ ਸਾਨੂੰ ਸ਼ਰਮ ਨਹੀਂ ਹੋਣੀ ਚਾਹੀਦੀ, ਝਾਕਾ ਨਹੀਂ ਹੋਣਾ ਚਾਹੀਦਾ, झिझक नहीं होनी चाहिए। अपनी मट्टी पे चलने का सलीका सीखो, संगे मरमर पे चलोगे तो फिसल जाओगे। बहुत कुछ ਅਸੀਂ ਪਿੱਛੇ ਰਹਿ ਗਏ। ਅੱਗੇ ਸਾਡੇ ਅੱਜ ਜਿਵੇਂ ਕੋਈ ਗੱਲ ਕਰਦੇ ਨੇ ਮੇਰਾ ਸੀ ਕੱਲ ਤੂੰ ਕਿਹੜਾ ਡੋਲੀ ਚੜ ਕੇ ਆਈ। ਦੂਸਰੇ ਨੰਬਰ ਤੇ ਬੰਦਿਆਂ ਨੂੰ ਝਗੜ ਪੈਣਾ। ਮੈਂ ਕਿਹਾ ਤੇਰੀ ਜੱਜ ਕਿਹੜੇ ਘਰ ਬੈਠੀ ਸੀ? ਰੋਟੀ ਕੜਾਵਾ ਜਿਸ ਇਸਤੇਮਾਲ ਹੁੰਦੀ ਰਹੀ, ਜਿਹੜਾ ਪਿੰਡ ਦਾ ਆਗੂ ਹੋਣਾ ਉਹਨੂੰ ਅੱਗੇ ਪਾਣਾ, ਵਰਤਾਣੀ ਬਹਿ ਕੇ ਰੋਟੀ ਖਾਣੀ। ਹੁਣ ਮੇਰਾ ਦਿਲ ਆਂਦਾ ਮੁੰਡਾ ਹੋਵੇ ਨਾ ਕੁੜੀ ਹੋਵੇ ਨਾ ਸਦੋ, ਮੁੰਡਾ ਵਿਆਹ ਕੇ ਵਾਪਸ ਘਰ ਨਹੀਂ ਜਾ ਸਕਦਾ ਸਹੁਰਿਆਂ ਨੂੰ। ਪਤਾ ਹੀ ਨਹੀਂ ਸਹੀ ਗੱਲ ਬਲੀਮਾ ਹਕੀਕਾ ਉਹ ਵਿੱਚ ਤੇ ਗਰੀਬ ਮੁਸ਼ਕਿਲ ਕਰ ਗਰੀਬ ਮੁਸ਼ਕਿਲ ਵਾਲੀ ਮੇਰੀ ਵੱਡੀ ਗੱਲ ਸਭ ਤੋਂ ਵੱਡੀ ਜ਼ਰੂਰਤ ਹੈ ਪੰਜਾਬੀ ਸਾਡੀ ਮਾਂ ਬਾਪ ਆਪਣੀ ਔਲਾਦਾਂ ਤੋਂ ਸ਼ੁਰੂ ਕਰੋ। ਸਹੀ ਮੇਰਾ ਇੱਕ ਪੋਤਰਾ ਸਪੇਨ ਉਹਨੇ ਜਨਾਨੀ ਕਰ ਲਈ, ਨਾਲੇ ਵੀ ਨੇ ਦੋ। ਹਾਂਜੀ ਉਹ ਜਨਾਨੀ ਇੱਥੇ ਨਹੀਂ ਰਹਿ ਸਕਦੀ। ਉਹਨੇ ਬੜੀ ਕੋਸ਼ਿਸ਼ ਕੀਤੀ, ਕੋਠੀ ਵੀ ਗਈ ਚੱਟੀ, ਉਹ ਨਹੀਂ ਰਹੀ ਰਾਤ ਨੂੰ। ਉਹ ਜਿਹੜਾ ਧੀ ਦਾ ਪੁੱਤਰ ਉਹਦੇ ਨਾਲ ਗੱਲ ਨਾ ਦਾਦਾ ਕਰ ਸਕਦਾ, ਨਾ ਦਾਦੀ ਕਰ ਸਕਦੀ, ਨਾ ਚਾਚੇ ਕਰ ਸਕਦੀ, ਨਾ ਪੋਪੀਆਂ। ਉਹ ਸਪੈਨਿਸ਼। ਮੈਂ ਕਿਹਾ ਉਹ ਜੇ ਤੁਸੀਂ ਘਰ ਦੱਸਦੇ ਹੋ ਮਾਈਆ ਪਾਈਆ ਚਾਚਾ ਜਾਂ ਬਾਬਾ ਤਾਂ ਅੱਜ ਉਹ ਆ ਜਾਂਦੇ ਜਿਹਦੇ ਕੋਲ ਨਾ ਕਾਗਜ਼ ਯੂਰਪ ਦੇ ਉਹ ਤੇ ਬਾਬਾ ਖੱਲੜ ਉਹ ਵਿਆਹ ਕਰਦਾ। ਸਭ ਤੋਂ ਪਹਿਲਾਂ ਆਪਣੇ ਘਰ ਵਿੱਚ ਲਿਬਾਸ ਖਾਣ ਰਗਨ ਤੋਂ ਘੱਟ ਵੇਖਿਆ। ਇੱਕ ਚਿਹਰੇ ਦਾ ਮਾਂ ਦੀ ਰੋਟੀ ਪਕਾਣੀ, ਭੈਣਾਂ ਭਰਾਵਾਂ ਦਾ ਖਾਣੀ। ਬਿਲਕੁਲ ਵੇਖਿਆ ਜੀ। ਬਸ ਹੁਣ ਆਪੋ ਆਪਣੀ ਰੋਟੀ ਆਪੋ ਆਪਣੇ ਕਮਰੇ 'ਚ ਬੈਠ ਕੇ ਲੈ। ਸਹੀ ਗੱਲ ਆਪਣਾ ਜ਼ਹਿਨ ਨਾ ਆਪਣੀ ਜ਼ਹਿਨ ਦਾ ਜਿਨ੍ਹਾਂ ਨੂੰ ਆਪ ਪੰਜਾਬੀ 'ਚ ਜਿਹਨਾਂ ਨੂੰ ਕੁੱਲੇ ਕਹੇ ਹੁਣ ਉਹ ਵਗਦੇ ਨੇ ਅੜਕ ਜਾ ਖਲੋ ਜਾਂਦੇ ਜਾਂ ਮਾਲ ਸੱਟਣ। ਸਹੀ ਖਾਨਦਾਨੀ ਅੱਜ ਵੀ ਖਾਨਦਾਨੀ ਆਜ਼ਾਦ ਸਾਲ ਖਾਨਦਾਨੀ। ਕਿਆ ਬਾਤ। ਬੂਆ ਢੋ ਕੇ ਲੱਸੀ ਪੈ ਪੀਈਏ, ਅਰਬਾਂ ਖਰਬਾਂ ਰੁਪਏ ਹੋਣ ਤੇ ਚੌਧਰੀ ਨੇ ਕਿਹਾ। ਚੌਧਰੀ ਉਹ ਜਿਹੜਾ ਕਹਿੰਦੀ ਟੋਪੀ ਦਾ ਕਿਤਾਬ ਹੋਰ ਘੁੰਮਣ ਸਾਹਿਬ ਇਹ ਹਿਸਾਬ ਹੋਇਆ। ਕਿਸੇ ਕੋਲ ਨੂੰ ਪੁੱਛਿਆ, ਉਹਨੇ ਆਖਿਆ ਯਾਰ ਤੁਸੀਂ ਬੜੇ ਹੀ ਕਰਮਾਨ ਹੋ, ਤੁਹਾਡੇ ਕੋਲ ਹਰ ਵਕਤ ਹਾਸੇ ਦੀ ਆਵਾਜ਼ ਆਉਂਦੀ ਹੈ, ਸਾਡੇ ਘਰ ਕੋਲ ਨਹੀਂ ਮੁੱਕ।
ਉਹਨੇ ਆਖਿਆ ਦੁਆ ਕਰੋ ਜਿਵੇਂ ਦੇ ਆਸਿਆ ਸੁਣਿਆ ਕੋਈ ਨਾ ਸੀ। ਉਹਨੇ ਆਖਿਆ ਬਾਜਾ ਉਹਨੇ ਆਖਿਆ ਮੈਂ ਜਦੋਂ ਉਹਨਾਂ ਨੂੰ ਮਾਰਿਆ ਮੇਰੀ ਜਨਾਨੀ ਦੇ ਹੱਥ ਚੋਵੇ ਜਾਂ ਚਿਮਟਾ ਉਹ ਮੈਨੂੰ ਮਾਰਦੀ ਵਗਾਤਾ ਜੇ ਮੈਨੂੰ ਲੱਗ ਜੇ ਤੋ ਆਖਦੀ ਨਾ ਲੱਗੇ ਤੇ ਮੈਂ ਵੈਸ ਭਾਈ ਬਹੁਤ ਹੀ ਸ਼ੁਕਰੀਆ ਤੁਸੀਂ ਆਪਣਾ ਟਾਈਮ ਸਾਨੂੰ ਦਿੱਤਾ ਬਾਬਾ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ। ਅੱਲਾਹ ਪਾਕ ਤੁਹਾਨੂੰ ਸਿਹਤ ਦੇਵੇ ਸਭ ਕੁਝ ਦੇਵੇ। ਪਾਗਲ ਬੰਦੇ ਦਾ ਇਹ ਕੋਈ ਕਰਦਿਆਂ ਚ ਰਹਿਣਾ ਵਿੱਚ ਕੋਈ ਟਿਕਣ ਨਹੀਂ ਹੋਣੀ ਬਾਤ ਅੱਲਾਹ ਪਾਕ ਤੁਹਾਨੂੰ ਕੀ ਦੇਵੇ ਤੁਹਾਨੂੰ ਜੀ ਸਿਆਣੇ ਆਂਦੇ ਨੇ ਕਿ ਕਾਂ ਕਾਵਾਂ ਨਾਲ ਤੇ ਬਾਜ਼ ਬਾਜ਼ਾਂ ਨਾਲ ਚੰਗੇ ਲੱਗਦੇ ਨੇ। ਅਸੀਂ ਆਪਣਾ ਇੱਕ ਜੁੱਟ ਬਣਾਉਣ ਤੇ ਲੱਗੇ ਆ ਤੇ ਕੋਸ਼ਿਸ਼ ਹੈ ਕਿ ਪੰਜਾਬੀ ਮਾਂ ਬੋਲੀ, ਪੰਜਾਬੀ ਸਕਾਫਤ ਤੇ ਪੰਜਾਬ ਬਾਰੇ ਅਸੀਂ ਬਹਿ ਕੇ ਰਲ ਕੇ ਗੱਲ ਕਰ ਸਕੀਏ। ਉਹਦੇ ਵਾਸਤੇ ਅਸੀਂ ਕਾਰਵਾਨ ਸ਼ੁਰੂ ਕੀਤਾ ਹੋਇਆ ਹੈ ਤੇ ਜਿਹੜੇ ਲੋਕਾਂ ਨੇ ਸਾਡੀ ਵੀਡੀਓਸ ਤੱਕ ਵੇਖੀ ਹੋਈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅੱਗੋਂ ਭਜਨ ਤੁਸੀਂ ਸਫਰ ਨੋਸ਼ ਦੇ तमाम ਵੇਖਣਕਾਰਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਪਿਆਰ ਭਰਾ ਸ਼ੁਕਰੀਆ ਕਿ ਤੁਸੀਂ ਵੀਡੀਓ ਨੂੰ ਇੱਥੋਂ ਤੱਕ ਦੇਖਿਆ। ਤੁਸੀਂ ਦੇਖਦੇ ਹੋਵੋਗੇ ਸਾਡੇ ਪਿੱਛੇ ਵੈਸ ਘੁੰਮਣ ਭਾਈ ਦਾ ਇੱਕ ਬੋਰਡ ਲੱਗਾ ਹੈ, ਉਹਨਾਂ ਨਾਲ ਅੱਜ ਸਾਰਾ ਦਿਨ ਅਸੀਂ ਗੁਜ਼ਾਰਿਆ ਹੈ। ਬਹੁਤ ਅੱਛੀ ਸ਼ਖਸੀਅਤ ਨੇ, ਬਹੁਤ ਸਾਰੀਆਂ ਗੱਲਾਂ ਉਮੀਦ ਕਰਨਾ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੋਣਗੀਆਂ। ਕੋਸ਼ਿਸ਼ ਕਰੋ ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਔਰ ਇਹਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਮਾਂ ਬੋਲੀ ਨੂੰ ਪ੍ਰੀਜ਼ਰਵ ਕਰਨ ਵਾਸਤੇ, ਬਚਾਉਣ ਵਾਸਤੇ ਆਪਣੀ ਕੋਸ਼ਿਸ਼ ਜਾਰੀ ਰੱਖ ਸਕੀਏ। ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ। ਰੱਬ ਰੱਖਾ। ਮਿਲਨੇ ਇੱਕ ਨਵੀਂ ਵੀਡੀਓ ਵਿੱਚ, ਉਦੋਂ ਤੱਕ ਲਈ ਰੱਬ ਰੱਖਾ।